ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਥਰਡ ਵਾਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਾਗਿਆਂ ਦੀ ਇੱਕ ਵੱਡੀ ਆਰਗੇਨਾਈਜੇਸ਼ਨ ਨੇ ਪਾਕਿਸਤਾਨ ਦੇ ਹੱਕ ਵਿੱਚ ਪਹਿਲੀ ਵਾਰ ਆਵਾਜ਼ ਬੁਲੰਦ ਕੀਤੀ ਹੈ। ਆਜ਼ਾਦ ਨਾਗਾਲੈਂਡ ਲਈ ਸੰਘਰਸ਼ ਕਰ ਰਹੀ ਇਸ ਜਥੇਬੰਦੀ ਨੇ ਬਲੋਚਿਸਤਾਨ ਵਿੱਚ ਹੋਈ ਹਿੰਸਕ ਘਟਨਾ ਦੀ ਨਿਖੇਧੀ ਕੀਤੀ ਹੈ। ਸੋ ਇਸ ਵਿਸ਼ੇ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਤੁਹਾਡੀਆਂ ਲਿਖਤਾਂ ਇਸੇ ਹੀ ਸੈਗਮੈਂਟ ਦੇ ਵਿੱਚ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਕੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਜਿਵੇਂ ਅਸੀਂ ਅਕਸਰ ਇਹ ਗੱਲਬਾਤ ਕਰਦੇ ਹਾਂ ਕਿ ਜਦੋਂ ਕ੍ਰਾਈਸਿਸ ਹੁੰਦੇ ਨੇ ਜ਼ਾਹਰ ਹੈ ਉਹਦਾ ਫਾਇਦਾ ਵੀ ਚੁੱਕਣ ਵਾਲੇ ਨੇ, ਜਿਵੇਂ ਇਜ਼ਰਾਈਲ ਨੇ ਚੁੱਕਿਆ ਅਗੇਨ ਫਲਸਤੀਨੀਆਂ ਦੇ ਮਾਮਲੇ 'ਚ, ਭਾਰਤ ਨੇ ਜੰਮੂ ਕਸ਼ਮੀਰ ਨੂੰ ਕਿਵੇਂ ਇਰੈਲੇਵੈਂਟ ਕਰ ਦਿੱਤਾ ਹੈ ਸਾਰਾ ਇਸ਼ੂ ਹੀ, ਔਰ ਜ਼ੁਲਮ ਵੀ ਕਰ ਰਹੇ ਨੇ, ਪਰਮਾਨੈਂਟ ਆਕੂਪੇਸ਼ਨ ਦਾ ਵੀ ਰਾਹ ਪੱਧਰਾ ਕਰ ਲਿਆ। ਪਰ ਇਸ ਦੇ ਨਾਲ ਜਿਵੇਂ ਕ੍ਰਾਈਸਿਸ ਚੋਂ ਔਰ ਖਾਸ ਤੌਰ ਤੇ ਜਿਵੇਂ ਇਹ ਵਰਲਡ ਵਾਰ ਕਰੋਨਾ ਜਿਹਨੂੰ ਹੁਣ ਕਿਹਾ ਜਾ ਰਿਹਾ ਹੈ, ਇਸ ਨੇ ਦੁਨੀਆ ਨੂੰ ਬਦਲਣਾ ਹੈ। ਉਹਦੇ ਚ ਜ਼ਾਹਰ ਹੈ ਕਿ ਦੁਨੀਆ ਦਾ ਜੁਗਰਾਫੀਆ ਵੀ ਬਦਲਣਾ। ਜਦੋਂ ਅਸੀਂ ਜੁਗਰਾਫੀਆ ਬਦਲਣ ਦੀ ਗੱਲ ਕਰਦੇ ਹਾਂ, ਬਾਉਂਡਰੀਜ਼ ਚੇਂਜ ਹੁੰਦੀਆਂ ਨੇ, ਨਵੇਂ ਨੇਸ਼ਨ ਕ੍ਰੀਏਟ ਹੁੰਦੇ ਨੇ, ਜਾਂ ਜਿਹੜੇ ਆਪਣੀ ਆਜ਼ਾਦੀ ਦੇ ਲਈ ਖੜੇ ਲੋਕ ਨੇ, ਜੇ ਇੱਕ ਪਾਸਿਓਂ ਉਹਨਾਂ ਨੂੰ ਧੱਕਾ ਮਿਲਦਾ ਤੇ ਦੂਸਰੇ ਪਾਸੇ ਕੋਈ ਨਾ ਕੋਈ ਉਹਨਾਂ ਦੀ ਬਾਂਹ ਫੜਨ ਵਾਲਾ ਆ ਜਾਂਦਾ। ਔਰ ਮੇਰੇ ਲਈ ਇਹ ਖਬਰ ਬੜੀ ਅਹਿਮ ਹੈ ਔਰ ਬੜਾ ਦਿਲਚਸਪੀ ਦਾ ਵਾਇਸ ਵੀ ਹੈ, ਕਿਉਂਕਿ ਜ਼ਾਹਰ ਹੈ ਕਿ ਸਿੱਖ ਮੂਵਮੈਂਟ ਦੇ ਹਵਾਲੇ ਨਾਲ ਤਾਂ ਪਾਕਿਸਤਾਨ ਨੂੰ ਹਮੇਸ਼ਾ ਹੀ ਦੋਸ਼ ਦਿੱਤਾ ਜਾਂਦਾ ਰਿਹਾ, ਭਾਵੇਂ ਕਿੰਨੀ ਕੁ ਉਹਨਾਂ ਨੇ ਮਦਦ ਕੀਤੀ ਹੈ ਜਾਂ ਕਿੰਨਾ ਕੁ ਉਹਨਾਂ ਦਾ ਰੋਲ ਹੈ, ਇਹ ਤਾਂ ਇੱਕ ਪਾਸੇ ਹੈ। ਹਾਲਾਂਕਿ ਸੱਚਮੁੱਚ ਹੀ ਰੋਲ ਪਲੇ ਕੀਤਾ ਹੁੰਦਾ ਤਾਂ ਫਿਰ ਸ਼ਾਇਦ ਅੱਜ ਖਾਲਿਸਤਾਨ ਇੱਕ ਬਫਰ ਸਟੇਟ ਬਣ ਕੇ ਵਿਚਕਾਰ ਹੁੰਦਾ। ਲੇਕਿਨ ਇਹਦੇ ਬਾਵਜੂਦ ਪੰਜਾਬ 'ਚ ਹੋਣ ਵਾਲੀ ਹਰ ਘਟਨਾ ਨੂੰ ਉਦੋਂ ਵੀ ਤੇ ਅੱਜ ਵੀ ਪਾਕਿਸਤਾਨ ਦੀ ISI ਨਾਲ ਜੋੜਿਆ ਜਾਂਦਾ ਹੈ, ਪਾਕਿਸਤਾਨ ਨਾਲ ਜੋੜਿਆ ਜਾਂਦਾ ਹੈ। ਹੁਣ ਜਦੋਂ ਕਿ ਪੰਜਾਬ ਦਾ ਸਾਰਾ ਬਾਰਡਰ ਪਾਕਿਸਤਾਨ ਦੇ ਨਾਲ ਸਿਰਫ ਸੀਲ ਹੀ ਨਹੀਂ ਹੈ, ਉਹ ਜਿਹੜੀ ਹੈ ਤਾਰ ਦੇ ਵਿੱਚ ਇਲੈਕਟ੍ਰਿਕ ਕਰੰਟ ਛੱਡਿਆ ਹੋਇਆ ਹੈ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਕ੍ਰਾਸ ਨਹੀਂ ਕਰ ਸਕਦਾ। ਪਰ ਇਹਦੇ ਬਾਵਜੂਦ ਲੇਟੈਸਟ ਪੀਰੀਅਡ ਦੇ ਵਿੱਚ ਆਇਆ ਜੀ ਕਿ ਪਾਕਿਸਤਾਨ ਡਰੋਨ ਇਸਤੇਮਾਲ ਕਰ ਰਿਹਾ ਹਥਿਆਰ ਭੇਜਣ ਦੇ ਲਈ। ਅੱਜ 4-5 ਦਿਨ ਪਹਿਲਾਂ ਹੀ ਜਿਹੜੇ 5-6 ਸਿੱਖ ਨੌਜਵਾਨ ਫੜੇ ਨੇ, ਕਹਿ ਕੇ ਜੀ ਇੰਨਾ ਅਸਲਾ ਬਰਾਮਦ ਹੋਇਆ, ਇਹ ਡਰੋਨ ਰਾਹੀਂ ਸੀ, ਪਾਕਿਸਤਾਨ ਬੇਸਡ ਸਮਗਲਰ, ਔਰ ਉਹਨਾਂ ਤੋਂ ਉਹ ਗਨਸ ਮਿਲੀਆਂ ਜਿਹੜੀ ਟਰੰਪ ਦੀ ਸਿਕਿਉਰਿਟੀ ਦੇ ਵਿੱਚ ਜਿਹੜੇ ਨੇ ਉਹ ਇਸਤੇਮਾਲ ਕਰਦੇ ਨੇ। ਸੋ ਉਹ ਬਰਾਬਰ ਚੱਲਦਾ ਰਿਹਾ ਔਰ ਚੱਲਦਾ ਵੀ ਰਹਿਣਾ। ਕਰਤਾਰਪੁਰ ਕੋਰੀਡੋਰ ਜਦੋਂ ਖੁੱਲਦਾ ਹੈ ਤੇ DGP ਪੰਜਾਬ ਦਾ ਪੁਲਿਸ ਮੁਖੀ ਇਹ ਕਹਿੰਦਾ ਜੀ ਇਹ ਤਾਂ ਟੈਰਰਿਜ਼ਮ ਨੂੰ ਹੋਰ ਵਧਾਏਗਾ। 8 ਘੰਟੇ ਉੱਥੇ ਰਹਿੰਦੇ ਨੇ ਜਿਹੜੇ ਵੀ ਜਾਂਦੇ ਨੇ ਤਾਂ 8 ਘੰਟੇ 'ਚ ਤਾਂ ਬੰਬ ਬਣਾਉਣਾ ਵੀ ਆ ਜਾਂਦਾ ਹੈ, ਨਿਸ਼ਾਨੇ ਲਾਣੇ ਵੀ ਆ ਜਾਂਦੇ ਨੇ। ਸੋ ਉਹ ਤਾਂ ਸਾਡੇ ਨਾਲ ਇਹਨਾਂ ਨੇ ਉਹਨੂੰ ਚਿਮੜੀ ਰੱਖਣਾ। ਲੇਕਿਨ ਇਹ ਕਦੇ ਵੀ ਹੁਣ ਤੱਕ ਇਹ ਨਹੀਂ ਹੋਇਆ ਕਿ ਭਾਰਤ ਨੇ ਕਦੇ ਇਹ ਇਲਜ਼ਾਮ ਲਾਇਆ ਹੋਏ ਕਿ ਨਾਗਿਆਂ ਦੀ ਆਜ਼ਾਦੀ ਦੀ ਮੂਵਮੈਂਟ ਨਾਗਾਲੈਂਡ, ਔਰ ਜਿਹਦੇ 'ਚ ਇੱਕ ਪ੍ਰਮੁੱਖ ਆਰਗੇਨਾਈਜੇਸ਼ਨ ਨੈਸ਼ਨਲਿਸਟ ਸੋਸ਼ਲਿਸਟ ਕਾਉਂਸਲ ਆਫ ਨਾਗਾਲੈਂਡ ਹੈ, ਔਰ ਇਹ ਖੈਪਲਾਂਗ ਇਹਨਾਂ ਦਾ ਗਰੁੱਪ ਹੈ, ਕਿਉਂਕਿ ਇਹਨਾਂ 'ਚ ਵੀ ਅੱਡ-ਅੱਡ ਗਰੁੱਪ ਨੇ, ਬੜੀ ਪਾਵਰਫੁਲ ਆਰਗੇਨਾਈਜੇਸ਼ਨ ਹੈ। ਔਰ ਇਹਨਾਂ ਦੇ ਨਾਲ ਅਸੀਂ ਦੇਖ ਰਹੇ ਹਾਂ ਵੀ ਨਾਗਿਆਂ ਨੂੰ ਵੀ ਕਿਵੇਂ ਡਿਊਪ ਕੀਤਾ ਇੰਡੀਆ ਨੇ। 18 ਸਾਲ ਉਹਨਾਂ ਦੇ ਨਾਲ ਗੱਲਬਾਤ ਦਾ ਡਰਾਮਾ ਕੀਤਾ, ਗੱਲਬਾਤ ਦੇ ਅੱਡ-ਅੱਡ ਰਾਉਂਡ ਹੋਏ, ਕੋਈ ਥਾਈਲੈਂਡ 'ਚ ਹੋਇਆ, ਕੋਈ ਮਲੇਸ਼ੀਆ 'ਚ ਹੋਇਆ, ਫਿਰ ਸੇਫ ਪੈਸੇਜ ਦਿੱਤਾ ਗਿਆ, ਫਿਰ ਦਿੱਲੀ 'ਚ ਹੋਇਆ, ਫਿਰ ਮੋਦੀ ਨੇ ਐਲਾਨ ਕਰਤਾ ਜੀ ਹੋ ਗਿਆ, ਇੰਪਲੀਮੈਂਟ ਹੋਏਗਾ ਗ੍ਰੇਟ ਨਾਗਾਲੈਂਡ, ਫਲਾਣੀਆਂ ਟੈਰੀਟਰੀਜ਼ ਬਦਲਣਗੀਆਂ, ਜਿਹੜੀ ਮਨੀਪੁਰ ਜਾਂ ਅਰੁਣਾਚਲ ਜਾਂ ਫਲਾਣੇ 'ਚ ਹੈ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਅਸੀਂ ਪਹਿਲਾਂ ਵੀ ਪਿਛਲੇ ਸਾਲਾਂ ਜਦੋਂ ਇਹ ਪ੍ਰੋਗਰਾਮ ਕੀਤੇ, ਨਾਗਿਆਂ ਦੀ ਗੱਲਬਾਤ ਚੱਲ ਰਹੀ ਸੀ ਕਿ ਭਾਈ ਅਸੀਂ ਧੋਖੇ ਖਾਦੇ ਹੋਏ ਨੇ, ਤੁਸੀਂ ਵੀ ਪਹਿਲਾਂ ਖਾਦੇ ਹੋਏ ਨੇ, ਇੱਥੋਂ ਕੁਛ ਨਹੀਂ ਨਿਕਲਣਾ। ਔਰ ਇਹਨਾਂ 18 ਸਾਲਾਂ 'ਚ ਉਹਨਾਂ ਨੇ ਜਿਹੜਾ ਨਾਗਿਆਂ ਦੀ ਆਰਮਡ ਸਟਰਗਲ ਸੀ ਉਹਦੇ ਤੇ ਬਲੌਕ ਲਾਤਾ, ਵਿਦਨ ਇਹਨਾਂ ਦੇ ਗਰੁੱਪ ਕ੍ਰੀਏਟ ਕਰ ਦਿੱਤੇ। ਔਰ ਹੁਣ ਪਿਛਲੀਆਂ ਚੋਣਾਂ ਵੇਲੇ BJP ਨੇ ਮੈਨੀਪੂਲੇਟ ਕਰਕੇ ਨਾਗਾਲੈਂਡ ਦੀ ਅਸੈਂਬਲੀ ਦੇ ਉੱਤੇ ਵੀ ਕਬਜ਼ਾ ਕਰ ਲਿਆ। ਸੋ ਮੈਨੂੰ ਇਹ ਲੱਗਦਾ ਵੀ ਨਾਗੇ ਇਸ ਗੱਲ ਤੱਕ ਪਹੁੰਚ ਗਏ ਨੇ। ਹਾਲਾਂਕਿ ਭਾਰਤ ਨੇ ਇਹ ਨਹੀਂ ਵੀ ਕਦੇ ਪਾਕਿਸਤਾਨ ਤੇ ਇਲਜ਼ਾਮ ਨਹੀਂ ਲਾਇਆ ਕਿ ਉਹ ਨਾਗਿਆਂ ਦੀ ਮਦਦ ਕਰ ਰਿਹਾ, ਇਵਨ ਚੀਨ ਦੇ ਉੱਤੇ ਵੀ ਨਹੀਂ ਲਾਇਆ। ਹਾਲਾਂਕਿ ਉਹਨਾਂ ਦੇ ਜਿਹੜੇ ਅਦਰਵਾਈਜ਼ ਨੇ ਸੋ ਕਾਲਡ ਐਕਸਪਰਟ, ਉਹ ਵਕਤਨ ਬਾ ਵਕਤਨ ਕਹਿੰਦੇ ਰਹੇ ਨੇ ਕਿ ਜੀ ਦੇਖੋ ਜਿਹੜਾ ਉਹ ਚੀਨ ਮਦਦ ਕਰ ਰਿਹਾ, ਲੇਕਿਨ ਕੋਈ ਵੀ ਆਫੀਸ਼ੀਅਲ ਇਸ ਦੇ ਉੱਤੇ ਗੱਲ ਨਹੀਂ ਆਈ। ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਨਾਗਿਆਂ ਨੇ ਵੀ ਇਹ ਮਹਿਸੂਸ ਕਰ ਲਿਆ ਲੱਗਦਾ ਹੈ
ਕਿ ਭਾਰਤ ਦੇ ਨਾਲ ਉਹਨਾਂ ਦਾ ਕੰਮ ਜਿਹੜਾ ਉਹ ਗੱਲਬਾਤ ਦਾ ਕਿਸੇ ਕੰਢੇ ਨਹੀਂ ਲੱਗਣਾ। ਔਰ ਇਸ ਸਾਰੇ ਚੋਂ ਉਹਨਾਂ ਨੇ ਚੀਨ ਦੇ ਨਾਲ ਭਾਰਤ ਦਾ ਇੱਕ ਆਪਣਾ ਟਕਰਾਅ ਦੀ ਲਾਈਨ ਹੈ ਹੀ ਹੈ, ਪਰ ਇਹ ਵੀ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਚਾਈਨਾ ਦੇ ਨਾਲ ਵੀ ਕੋਈ ਕਿਸੇ ਲੈਵਲ ਤੇ ਇਹਨਾਂ ਦੀ ਕੰਸਲਟੇਸ਼ਨ ਹੋਏ। ਔਰ ਜਿਹੜੀ ਖਬਰ ਨੇ ਅੱਜ ਸਾਡਾ ਧਿਆਨ ਖਿੱਚਿਆ ਉਹ ਇਹ ਹੈ ਕਿ ਨਾਗਿਆਂ ਦੀ ਇਸ ਆਰਗੇਨਾਈਜੇਸ਼ਨ ਨੇ, ਨੈਸ਼ਨਲ ਸੋਸ਼ਲਿਸਟ ਕਾਉਂਸਲ ਆਫ ਨਾਗਾਲੈਂਡ ਨੇ 2 ਦਿਨ ਪਹਿਲਾਂ ਬਲੋਚਿਸਤਾਨ 'ਚ ਘਟਨਾ ਹੋਈ ਜਿਹਦੀ ਜ਼ਿੰਮੇਵਾਰੀ ਬਲੋਚਿਸਤਾਨ ਜਿਹੜੀ ਹੈ ਉਹ ਲਿਬਰੇਸ਼ਨ ਆਰਮੀ ਜਿਹੜੀ ਇੰਡੀਆ ਦੀ ਖੜੀ ਕੀਤੀ ਹੋਈ ਆ ਉਹਨਾਂ ਨੇ ਲਈ। ਔਰ ਉਹ ਉਹਨਾਂ ਦੀ ਜਿਹੜੀ ਪੈਰਾਮਿਲਟਰੀ ਹੈ ਉਸ ਦੇ 6 ਜਵਾਨ ਪਾਕਿਸਤਾਨੀ ਫੌਜ ਦੇ ਮਾਰੇ ਗਏ, ਜਿਨ੍ਹਾਂ 'ਚ ਇੱਕ ਮੇਜਰ ਵੀ ਸੀ। ਹੁਣ ਇਸ ਨਾਗਿਆਂ ਦੀ ਜਥੇਬੰਦੀ ਵੱਲੋਂ ਆਲ ਆਫ ਏ ਸਡਨ ਉਸ ਅਟੈਕ ਨੂੰ ਕੰਡੈਮ ਕਰਨ ਦੀ ਖਬਰ ਆਣਾ, ਇਹ ਬੜੀ ਪੋਜ਼ਿਟਿਵ ਡਿਵੈਲਪਮੈਂਟ ਹੈ, ਮੈਂ ਉਹਨੂੰ ਦੇਖ ਰਿਹਾ। ਔਰ ਉਹਨਾਂ ਦੀ ਜਿਹੜੀ ਬੀਬੀ ਸਪੋਕਸਪਰਸਨ ਹੈ ਇਸਾਕ ਸੂਮੀ, ਉਹਨਾਂ ਦੀ ਇਹ ਸਟੇਟਮੈਂਟ ਹੈ ਕਿ ਵੀ ਅਸੀਂ ਇਸ ਨੂੰ ਕੰਡੈਮ ਕਰਦੇ। ਉਹਨਾਂ ਨੇ ਕਿਹਾ ਕਿ ਜੀ ਇਨ ਸਟੇਟਮੈਂਟ ਰਿਪਬਲਿਕ ਆਫ ਨਾਗਾਲੈਂਡ, ਉਹ ਆਪਣੇ ਆਪ ਨੂੰ ਇੱਕ ਇੰਡੀਪੈਂਡੈਂਟ ਮੁਲਕ ਦੇ ਤੌਰ ਦੇ ਉੱਤੇ ਪ੍ਰੈਜ਼ੈਂਟ ਕਰ ਰਹੇ ਨੇ ਕਿ ਰਿਪਬਲਿਕ ਆਫ ਨਾਗਾਲੈਂਡ ਬਿਲੀਵਸ ਇਨ ਏ ਟੈਰਰ ਫ੍ਰੀ ਸਾਊਥ ਏਸ਼ੀਆ, people of Nagaland seek peace and friendly relations with people of Pakistan and acknowledge Pakistan's moral support for the cause of independent Nagaland. So ਜ਼ਾਹਿਰ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਪੂਰਾ ਟੈਰਰ ਫ੍ਰੀ ਸਾਊਥ ਏਸ਼ੀਆ ਚਾਹੁੰਦੇ ਹਾਂ ਔਰ ਅਸੀਂ ਪਾਕਿਸਤਾਨ ਦੇ ਲੋਕਾਂ ਦੇ ਨਾਲ ਅਮਨ ਔਰ ਦੋਸਤਾਨਾ ਸੰਬੰਧ ਚਾਹੁੰਦੇ ਹਾਂ ਔਰ ਪਾਕਿਸਤਾਨ ਦੀ ਜਿਹੜੀ ਹੈ ਅਸੀਂ ਮੋਰਲ ਸਪੋਰਟ ਚਾਹੁੰਦੇ ਹਾਂ ਫॉर द cause of independence of Nagaland। ਔਰ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਅਟੈਕ ਕੀਤਾ ਵੀ ਅਜੇ ਕੁਝ ਦਿਨ ਪਹਿਲਾਂ ਹੀ ਇੱਕ ਟੀਵੀ ਦੇ ਉੱਤੇ ਬੈਠ ਕੇ ਭਾਰਤ ਦੇ ਮੇਜਰ ਗੌਰਵ ਆਰੀਆ ਨੇ ਇਹ ਕਿਹਾ ਸੀ ਕਿ ਅਸੀਂ ਬਹੁਤ ਜਲਦੀ ਟੈਰਰ ਸਟ੍ਰਾਈਕ ਕਰਾਂਗੇ ਬਲੋਚਿਸਤਾਨ ਦੇ ਵਿੱਚ, ਔਰ 2 ਦਿਨ ਬਾਅਦ ਹੀ ਇਹ ਅਟੈਕ ਹੋ ਜਾਂਦਾ ਹੈ। ਸੋ ਇੰਟਰਨੈਸ਼ਨਲ ਕਮਿਊਨਿਟੀ ਸ਼ੁੱਡ ਹੋਲਡ ਇੰਡੀਆ ਰਿਸਪੌਂਸਿਬਲ for the killing of innocent in its neighboring country and ultimately putting peace in the region at risk। ਕਿ ਵੀ ਉਹਨਾਂ ਨੇ ਇਸ ਖਿੱਤੇ ਦੇ ਵਿੱਚ ਅਮਨ ਨੂੰ ਜਿਹੜਾ ਉਹ ਖਤਰੇ ਦੇ ਵਿੱਚ ਪਾਇਆ ਔਰ ਇਹਦੇ ਲਈ ਇੰਟਰਨੈਸ਼ਨਲ ਕਮਿਊਨਿਟੀ ਇਹਨਾਂ ਨੂੰ ਦੋਸ਼ੀ ਮੰਨੇ। ਔਰ ਉਹਨਾਂ ਨੇ ਨਾਲ ਦੀ ਨਾਲ ਕੰਕਲੂਡ ਕੀਤਾ ਆਵਰ ਫਰੀडम ਫਾਈਟਰਸ ਆਰ ਵੈਲ ਟ੍ਰੇਨਡ ਟੂ ਰਿਸਪੌਂਡ ਟੂ ਦ ਇੰਡੀਅਨ ਡਿਜ਼ਾਈਨਸ ਇਨ ਦ ਰੀਜਨ। ਵੀ ਅਸ਼ੋਰ ਪੀਪਲ ਆਫ ਪਾਕਿਸਤਾਨ that we shall avenge this act with more power। ਕਿ ਅਸੀਂ ਇਸ ਦਾ ਬਦਲਾ ਲਵਾਂਗੇ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਪਾਕਿਸਤਾਨ ਦੇ ਨਾਲ ਖੜੇ ਹਾਂ। ਸੋ ਮੈਂ ਇਹ ਸਮਝਦਾ ਵੀ ਇਹ ਪੋਲੀਟੀਕਲੀ ਬੜੀ ਇੰਪੋਰਟੈਂਟ ਡਿਵੈਲਪਮੈਂਟ ਹੈ ਕਿ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਇਸ ਕ੍ਰਾਈਸਿਸ ਤੋਂ ਬਾਅਦ ਕੀ ਚੇਂਜਸ ਹੋ ਸਕਦੀਆਂ। ਸੋ ਉਹਦੇ ਚ ਜ਼ਾਹਰ ਹੈ ਕਿ ਨਾਗਾਲੈਂਡ ਨੂੰ ਵੀ ਇਹ ਲੱਗਦਾ ਹੈ ਕਿ ਵੀ ਪਾਕਿਸਤਾਨ ਇਹਦੇ ਚ ਰੋਲ ਪਲੇ ਕਰ ਸਕਦਾ ਹੈ। ਸਿੱਖ ਤਾਂ ਪਹਿਲਾਂ ਹੀ ਇਸ ਗੱਲ ਦੇ ਲਈ ਤਿਆਰ ਨੇ ਔਰ ਸਾਨੂੰ ਲੱਗਦਾ ਹੈ ਕਿ ਮੇਬੀ ਸਾਡੀ ਜਿਹੜੀ ਹੈ ਓਪਰਚੁਨਿਟੀ ਉਹ ਦਸਤਕ ਦੇ ਰਹੀ ਹੈ। ਪਰ ਨਾਗਿਆਂ ਨੇ ਵੀ ਇਸ ਹੋਪ ਦੇ ਨਾਲ ਜਿਹੜਾ ਪਾਕਿਸਤਾਨ ਦੇ ਅੰਦਰ ਹੋਏ ਅਟੈਕ ਨੂੰ ਜਿੱਥੇ ਕੰਡੈਮ ਕੀਤਾ ਹੈ ਉੱਥੇ ਉਹਨਾਂ ਨੇ ਇੰਡੀਆ ਨੂੰ ਅਕਾਊਂਟੇਬਲ ਠਹਿਰਾਇਆ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਟੈਰਰ ਫ੍ਰੀ ਸਾਊਥ ਏਸ਼ੀਆ ਚਾਹੁੰਦੇ ਹਾਂ ਔਰ ਅਸੀਂ ਪਾਕਿਸਤਾਨ ਦੇ ਲੋਕਾਂ ਤੋਂ ਮੋਰਲ ਸਪੋਰਟ ਚਾਹੁੰਦੇ ਹਾਂ। ਸੋ ਇਹ ਇੱਕ ਬੜੀ ਪੋਜ਼ਿਟਿਵ ਡਿਵੈਲਪਮੈਂਟ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਅਸੀਂ ਆਪਣੇ ਦਰਸ਼ਕਾਂ ਦੀਆਂ ਜੋ ਲਿਖਤਾਂ ਨੇ ਉਹ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਤੁਸੀਂ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ? ਦੇਖੋ ਇੱਕ ਸੱਜਣ ਜਿਨ੍ਹਾਂ ਨੇ ਨੌਲੇਜ ਕੁਐਸਟ ਦੀ ਆਈਡੀ ਤੋਂ ਸਾਨੂੰ ਲਿਖਿਆ ਉਹਦੇ ਚ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਕੁਡ ਯੂ ਪਲੀਜ਼ ਸ਼ੈਡ ਲਾਈਟ ਔਨ ਕੇਸਾਧਾਰੀ ਹਿੰਦੂਜ਼ ਹੂ ਆਰ ਦੇ ਆਲਸੋ ਸਮ ਹਿੰਦੂਜ਼ ਐਡ ਸਿੰਘ ਟੂ देयर ਨੇਮ ਵਾਈ ਇਜ਼ ਦੈਟ। ਕਿਉਂਕਿ ਅਸੀਂ ਇਹ ਇਕਰਾਰ ਕੀਤਾ ਹੋਇਆ ਵੀ ਜਿਹੜੇ ਸਾਡੇ ਦਰਸ਼ਕਾਂ ਦੇ ਸਵਾਲ ਹੋਣਗੇ ਉਹਨਾਂ ਨੂੰ ਵੀ ਅਸੀਂ ਰਿਸਪੌਂਡ ਕਰਾਂਗੇ। ਅਜੀ ਰਿਆਜ਼ ਲਿਖਦੇ ਨੇ ਡਾਕਟਰ ਸਾਹਿਬ ਸਲਾਮ ਅਰਜ਼ ਹੈ। ਡਾਕਟਰ ਸਾਹਿਬ ਤੁਸੀਂ ਵੇਖ ਰਹੇ ਹੋ ਕਿ ਅਫਗਾਨੀ ਲੋਕ ਇੰਡੀਆ ਦੀ ਬੜੀ ਹਮਾਇਤ ਕਰਦੇ ਨੇ, ਉਹਨਾਂ ਤੇ ਜ਼ਰੂਰੀ ਬਲਕਿ ਉਹਨਾਂ ਤੇ ਫਰਜ਼ ਹੈ ਕਿ ਇੰਡੀਆ ਦੀ ਹਮਾਇਤ ਕਰਨ। ਉਹਨਾਂ ਨੇ ਇਸ ਬਾਰੇ ਲਿਖਿਆ ਸਾਨੂੰ। ਸੋ ਸਾਡੇ ਕੋਲ ਇੱਕ ਹੋਰ ਮੈਸੇਜ ਹੈ, ਕਹਿੰਦੇ ਨੇ ਕਿ ਟਿੱਪੂ ਰਿਆਜ਼ ਕਹਿੰਦੇ ਨੇ ਡਾਕਟਰ ਸਾਹਿਬ ਯੂ ਆਰ ਅ ਗ੍ਰੇਟ ਮੈਨ ਲਵ ਫਰੋਮ ਇਹਨਾਂ ਨੇ ਲਿਖਿਆ ਹੈ ਸਾਨੂੰ ਮੈਨਚੈਸਟਰ ਤੋਂ। ਸੋ ਸਾਡੇ ਕੋਲ ਇੱਕ ਹੋਰ ਮੈਸੇਜ ਹੈ, ਕਹਿੰਦੇ ਨੇ ਕਿ ਬਾਸਿੰਗ ਜੀ ਕਹਿੰਦੇ ਨੇ ਡਾਕਟਰ ਸਾਹਿਬ ਪ੍ਰਸ਼ਾਂਤ ਕਿਸ਼ੋਰ ਇਜ਼ ਜਸਟ ਏ ਸ਼ੋ ਬॉय ਬਟ देयर इज नो ਇਲੈਕਸ਼ਨ ਇਨ ਇੰਡੀਆ।
So ਹਾਂ ਨਹੀਂ, ਬਟ ਪ੍ਰਸ਼ਾਂਤ ਕਿਸ਼ੋਰ ਹੁਣ ਆਪਣੀ ਮਾਰਕੀਟ ਕ੍ਰੀਏਟ ਕਰ ਰਿਹਾ ਹੈ, ਆਪਣਾ ਦੇ ਕੇ ਓਪੀਨੀਅਨ ਕਿ ਬਈ ਉਹ ਆਲਰੇਡੀ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਜਿਹਦੀ ਕਾਫੀ ਮੰਗ ਹੈ। ਜੀ ਜੀ So Nasir Ahmed Saleh then Khalsa will be exact within 2020 please prepare Sikh nation ਉਹਨਾਂ ਨੇ ਸਾਨੂੰ ਲਿਖਿਆ। ਸੋ ਫਿਰ ਸਾਡੇ ਕੋਲ ਮੈਸੇਜ ਹੈ ਮੁਹੰਮਦ ਚੌਧਰੀ ਦਾ, ਇਹ ਕਹਿੰਦੇ ਡਾਕਟਰ ਸਾਹਿਬ ਸਲਾਮ, your program is very very nice, please keep it up, ਖਾਲਿਸਤਾਨ ਜ਼ਿੰਦਾਬਾਦ, so please don't miss your bus। ਸੋ ਇਸੇ ਤਰ੍ਹਾਂ ਸਾਡੇ ਕੋਲ ਅਨੁਮਾਨ ਤੁਸੀਂ ਅਸੀਂ ਆਲਰੇਡੀ ਸ਼ਾਇਦ ਇਹ ਡਿਸਕਸ ਵੀ ਕੀਤਾ ਸੀ ਕਿ ਵੀ ਜੀ ਹੁਣ ਅਸੀਂ ਬੱਸ ਮਿਸ ਨਹੀਂ ਕਰਾਂਗੇ। ਜੀ ਅਰਮਾਨ ਸਾਜਿਦ ਕੁਰੈਸ਼ੀ ਕਹਿੰਦੇ ਨੇ ਕਿ whenever I listen to your program my knowledge is increased, may God bless you and your team। ਸੋ ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਸਿੰਘ ਜੀ ਬਹੁਤ ਸ਼ੁਕਰੀਆ ਭਾਈਜਾਨ, ਤੁਹਾਡੇ ਇਸ ਕਿਸਮ ਦੇ ਕਮੈਂਟ ਸਾਨੂੰ ਐਕਸਟਰਾ ਐਡਰਨਲਿਨ ਦਿੰਦੇ ਨੇ ਜੀ, ਔਰ ਸਾਡਾ ਹੌਸਲਾ ਬੁਲੰਦ ਹੁੰਦਾ ਹੈ। ਬਿਲਕੁਲ। ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਸਿੰਘ ਜੀ ਅੱਜ ਦੀ ਤਰੀਕ ਵਿੱਚ ਲੜਾਈ ਹੋਣਾ ਮੁਸ਼ਕਿਲ ਹੈ ਤੇ ਮੂਰਖਤਾਈ ਹੈ, ਇਹ ਨਹੀਂ ਹੋ ਸਕਦਾ, ਅਮਰੀਕਾ ਕੋਈ ਪਾਗਲ ਨਹੀਂ ਹੈ। ਦੇਖੋ ਜਿਹੜੇ ਪਾਗਲ ਨੇ ਉਹ ਕੋਈ ਬਾਹਰੋਂ ਤਾਂ ਨਹੀਂ ਆਉਂਦੇ, ਉੱਥੇ ਹੀ ਪੈਦਾ ਹੋ ਜਾਂਦੇ ਨੇ। ਹਿਟਲਰ, ਇੰਦਰਾ ਗਾਂਧੀ, ਹੁਣ ਇਹਨਾਂ ਨੂੰ ਕੀ ਸੁਝਿਆ ਸੀ ਸਾਡੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਨਾ। ਸੋ ਪਾਗਲਪਨ ਜਦੋਂ ਕਿਸੇ ਦੀ ਤਬਾਹੀ ਆਉਂਦੀ ਹੈ, ਔਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਰੱਬ ਕਿਸੇ ਨੂੰ ਤਬਾਹ ਕਰਨਾ ਚਾਹੁੰਦਾ ਤੇ ਫਿਰ ਉਹਨੂੰ ਪਾਗਲ ਬਣਾ ਦਿੰਦਾ ਹੈ। ਸੋ ਜਦੋਂ ਤਬਾਹੀ ਹੈ ਉਹ ਪਾਗਲਪਨ ਚੋਂ ਹੀ ਨਿਕਲਦੀ ਹੈ, ਔਰ ਇਸ ਵੇਲੇ ਲੱਗਦਾ ਹੈ ਕਿ ਮੋਦੀ ਨੇ ਉਹੀ ਰਸਤਾ ਅਖਤਿਆਰ ਕੀਤਾ ਹੋਇਆ ਜੀ। ਫਿਰ ਮਲਿਕ अशफाक अली लिखते ने महमूद डॉक्टर साहब सलाम, चाइना इंडिया को जवाब देता है, पाकिस्तान अकेला नहीं है। हाँ बिल्कुल बिल्कुल, ਇਹਦੇ ਤਾਂ ਕੋਈ ਸ਼ੱਕ ਨਹੀਂ ਹੈ। ਔਰ ਜਿਹੜਾ ਚੀਨ ਨੇ ਖਿੱਚ ਕੇ ਚਪੇੜ ਮਾਰੀ ਹੈ ਸਿੱਕਮ ਦੇ ਵਿੱਚ, ਲਦਾਖ ਦੇ ਉਹ ਸਾਰੇ ਹਿੱਸੇ ਦੇ ਨਾਲ, ਇਹ ਉਹਨਾਂ ਨੇ ਦੱਸਿਆ ਕਿ ਵੀ ਖਬਰਦਾਰ ਗਿਲਗਿਤ ਬਲਤਿਸਤਾਨ ਦੇ ਮੁੱਦੇ ਦੇ ਉੱਤੇ ਕੋਈ ਦਿਲਵਦੀ ਕਰਨ ਦੀ ਕੋਸ਼ਿਸ਼ ਕੀਤੀ। ਜੀ ਸਾਡੇ ਕੋਲ ਜ਼ੁਲਫਿਕਾਰ ਅਹਿਮਦ ਜੀ ਚਾਈਨਾ ਦੇ ਲਿਖਦੇ ਨੇ, ਕਹਿੰਦੇ ਡਾਕਟਰ ਸਾਹਿਬ ਇੰਡੀਆ ਤੇ ਚਾਈਨਾ ਦੀ ਜੰਗ ਦਾ ਕੀ ਫਿਊਚਰ ਹੈ, ਜ਼ਰਾ ਰੋਸ਼ਨੀ ਪਾ ਦਿਓ। ਉਹਨਾਂ ਲਿਖਿਆ ਗੋਦੀ ਮੀਡੀਆ ਜੰਗ ਜਿੱਤ ਕੇ ਰਹੇਗਾ, ਉਹਨਾਂ ਲਿਖਿਆ। ਦੇਖੋ ਅਸੀਂ ਅੱਜ ਦੇ ਲਗਭਗ ਸਾਰੇ ਟੌਪਿਕਸ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਤੁਸੀਂ ਅੱਜ ਪ੍ਰੋਗਰਾਮ ਸੁਣ ਰਹੇ ਹੋਵੋਗੇ ਔਰ ਮੇਰਾ ਖਿਆਲ ਹੈ ਵੀ ਤੁਹਾਡਾ ਸਵਾਲ ਦਾ ਅਸੀਂ ਜਵਾਬ ਦੇ ਦਿੱਤਾ ਹੈ। ਮੇਰਾ ਖਿਆਲ ਹੈ ਦੇਖੋ ਜਿਹੜੇ ਜਦੋਂ ਅਸੀਂ ਕੇਸਾਧਾਰੀ ਹਿੰਦੂ ਕਹਿੰਦੇ ਆ ਜਾਂ ਇਹ ਟਰਮ ਡਰੋਗੇਟਰੀ ਹੈ, ਡਰੋਗੇਟਰੀ ਇਸ ਲਈ ਕਿ ਬੇਸ਼ੱਕ ਜਿਨ੍ਹਾਂ ਨੇ ਸਿਰ ਦੇ ਉੱਤੇ ਕੇਸ ਰੱਖੇ ਹੋਏ ਨੇ, ਪੱਗ ਬੰਨੀ ਹੋਈ ਹੈ, ਪਰ ਉਹਨਾਂ ਦੀ ਜਿਹੜੀ ਸੋਚ ਹੈ ਉਹ ਹਿੰਦੂ ਤਵਰੀਆਂ ਵਾਲੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਵਕਤ ਦੇ ਨਾਲ ਜਿਹੜੇ ਮੈਜੋਰਿਟੀ ਕਲਚਰ ਹੁੰਦੇ ਨੇ, ਖਾਸ ਤੌਰ ਤੇ ਜਿਵੇਂ 70 ਸਾਲਾਂ ਦੇ ਵਿੱਚ ਬੇਸ਼ੱਕ ਕਹਿਣ ਨੂੰ ਇੰਡੀਆ ਇੱਕ ਸੈਕੂਲਰ ਕੰਟਰੀ ਦੇ ਤੌਰ ਦੇ ਉੱਤੇ ਉਹਦੀ ਰੈਕਗਨੀਸ਼ਨ ਕਨਸਟੀਟਿਊਸ਼ਨਲੀ ਬਣੀ, ਪਰ ਜਿਹੜੀ ਡੋਮੀਨੈਂਟ ਹਿੰਦੂ ਥਾਟ ਦੀ ਲਾਈਨ ਸੀ, ਉਹ ਸਕੂਲਾਂ ਦੇ ਸਿਲੇਬਸ ਹੋਣ, ਉਹ ਉਹਨਾਂ ਦੇ ਉਦਘਾਟਨ ਹੋਣ। ਹੁਣ ਵੀ ਕੋਈ ਗੱਡੀ ਦਾ ਉਦਘਾਟਨ ਕਰਨਾ ਹੈ, ਕੋਈ ਹੋਰ ਖਰੀਦਣਾ ਹੈ। ਔਰ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਏਗਾ ਕਿ ਰਾਜਨਾਥ ਸਿੰਘ ਜਿਹੜਾ ਕਿ ਫਰਾਂਸ ਦੇ ਜਹਾਜ਼ ਲੈਣ ਆਇਆ ਰਫੇਲ, ਔਰ ਉੱਥੇ ਵੀ ਉਹ ਜਿਹੜਾ ਉਹ ਨਾਰੀਅਲ ਵੀ ਤੋੜ ਰਿਹਾ ਹੈ, ਉਸ ਦੀ ਪੂਜਾ ਵੀ ਕਰ ਰਿਹਾ, ਗੰਢਾ ਵੀ ਨਾਲ ਬੰਨਿਆ ਹੋਇਆ ਹਿੰਦੂ ਰਿਚੁਅਲ। ਹੁਣ ਜਦੋਂ ਤੁਸੀਂ ਇਸ ਕਿਸਮ ਦੀ ਸੁਸਾਇਟੀ 'ਚ ਰਹਿੰਦੇ ਹੋ ਤੇ ਜਿਨ੍ਹਾਂ ਘਰਾਂ ਦੇ ਵਿੱਚ ਅਲਟੀਮੇਟਲੀ ਇਹੀ ਕੁਝ ਚੱਲ ਰਿਹਾ, ਪਹਿਲਾਂ ਹੀ ਚੱਲ ਰਿਹਾ ਹੁੰਦਾ ਹੈ, ਉਹਨਾਂ ਦੇ ਤੁਸੀਂ ਗੁਆਂਢੀ ਬਣਦੇ ਹੋ, ਉਹਨਾਂ ਦੇ ਮਹੱਲਿਆਂ 'ਚ ਰਹਿੰਦੇ ਹੋ, ਤੇ ਫਿਰ ਦੇਖੋ ਦੇਖੀ ਜੇ ਹਿੰਦੂ ਔਰਤਾਂ ਵਰਤ ਰੱਖਦੀਆਂ ਨੇ ਤੇ ਫਿਰ ਉੱਥੇ ਸਿੱਖ ਤੇ ਮੁਸਲਮਾਨ ਔਰਤਾਂ ਵੀ ਰੱਖਣ ਲੱਗ ਗਈਆਂ। ਪੂਜਾ ਦੇ ਨਾਂ ਥੱਲੇ ਵੀ ਇਹੀ ਕੁਛ ਹੈ। ਸੋ ਵੱਡੀ ਗੱਲ ਸੋਚ ਦੀ ਹੈ। ਫਿਰ ਹੌਲੀ ਹੌਲੀ ਇਹ ਹੁੰਦਾ ਹੈ ਵੀ ਤੁਸੀਂ ਬੇਸ਼ੱਕ ਆਪਣਾ ਸਰੂਪ ਰੱਖਿਆ, ਪੱਗ ਵੀ ਬੰਨੀ ਹੋਈ ਹੈ, ਹੱਥ 'ਚ ਕੜਾ ਵੀ ਪਾਇਆ ਹੋਇਆ, ਪਰ ਤੁਹਾਡੀ ਜਿਹੜੀ ਥਿੰਕਿੰਗ ਹੈ ਉਹ ਟੋਟਲੀ ਹਿੰਦੂਆਈਜ਼ ਹੋ ਗਈ। ਉਹ ਬ੍ਰਹਮਨਿਜ਼ਮ ਦਾ ਇੰਪੈਕਟ ਹੈ, ਤੁਸੀਂ ਉਸ ਕਿਸਮ ਦੀਆਂ ਹੀ ਗੱਲਾਂ ਕਰਦੇ ਹੋ ਔਰ ਉਹਨਾਂ ਦੀ ਸੋਚ ਦੇ ਨਾਲ ਹੀ ਤੁਹਾਡੀ ਜਿਹੜੀ ਹੈ ਸੋਚ ਰਲੀ ਹੋਈ ਹੈ। ਸੋ ਇਸ ਕਿਸਮ ਦੇ ਬ੍ਰਾਂਡ ਨੂੰ ਜਿਹੜਾ ਅਸੀਂ ਕੇਸਾਧਾਰੀ ਹਿੰਦੂ ਕਹਿੰਦੇ ਆ ਕਿ ਭਾਈ ਇਹ ਕੋਈ ਟਰਮ ਰੈਕਗਨਾਈਜ਼, ਇਹ ਦੱਸਣ ਲਈ ਹੈ ਕਿ ਵੀ ਇਹਨਾਂ ਦਾ ਧੋਖਾ ਨਾ ਖਾਓ ਕਿ ਜੀ ਦੇਖੋ ਸਿੱਖ ਕਹਿ ਰਿਹਾ, ਇਹ ਸਿੱਖ ਨਹੀਂ ਹੈ, ਇਹ ਕੇਸਾਧਾਰੀ ਹਿੰਦੂ ਹੈ।
ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਤੁਹਾਡਾ ਨੌਲੇਜ ਕੁਐਸਟ ਵਾਲਿਆਂ ਨੇ ਪੁੱਛਿਆ ਕਿ ਜਿਹੜੇ ਹਿੰਦੂ ਵੀ ਆਪਣੇ ਨਾਵਾਂ ਨਾਲ ਸਿੰਘ ਲਾਉਂਦੇ ਨੇ। ਦੇਖੋ ਮੈਂ ਇਸ ਬਾਰੇ ਜਿੰਨੀ ਕੁ ਵੀ ਰਿਸਰਚ ਜਾਂ ਸਰਚ ਕੀਤੀ ਹੈ, ਸਿੰਘ ਲਫ਼ਜ਼ ਈਵਨ ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ, ਪੰਜ ਪਿਆਰੇ ਔਰ ਜਿਹੜਾ ਥਾਟ ਗੁਰੂ ਨਾਨਕ ਸਾਹਿਬ ਦਾ ਸੀ 230 ਸਾਲ ਤੋਂ 10 ਗੁਰੂ ਸਾਹਿਬਾਨ ਨੇ ਉਸ ਨੂੰ ਮੁਕੰਮਲ ਕੀਤਾ ਔਰ ਉਸ ਖਾਲਸੇ ਨੂੰ ਸਾਜਿਆ ਜੀ, ਤੇ ਫਿਰ ਸਾਰਾ ਨੋਮਨਕਲੇਚਰ ਵੀ ਬਦਲਿਆ। ਇੱਕ ਗੱਲ ਦਾ ਧਿਆਨ ਰਹੇ, ਜਦੋਂ ਇਹ ਕਿਹਾ ਜਾਂਦਾ ਹੈ ਕਿ ਨੇਮ ਇਜ਼ ਦਾ ਗੇਮ, ਬਿਲਕੁਲ, ਜਾਂ ਇਹ ਕਿਹਾ ਜਾਂਦਾ ਹੈ ਕਿ once you name it then you tame it। तो ਜ਼ਾਹਰ ਹੈ 10ਵੇਂ ਪਾਤਸ਼ਾਹ ਨੇ ਦੇਖਿਆ ਕਿ ਭਾਈ ਇਹ ਜਿਹੜੀ ਕੌਮ ਇੱਕ ਡਿਸਟਿੰਕਟ ਆਈਡੈਂਟੀਟੀ ਵਾਲੀ ਮੈਂ ਸਾਜੀ ਹੈ ਦੁਨੀਆ ਦੇ ਸਾਹਮਣੇ, ਜਿਹਦਾ ਰੋਲ ਇੱਕ ਅਲੱਗ ਨੇਸ਼ਨ ਖਾਲਸਾ ਨੇਸ਼ਨ ਦੇ ਥੱਲੇ ਹੋਏਗਾ। ਇਹਨਾਂ ਨੂੰ ਬ੍ਰਾਹਮਣਵਾਦ ਤੋਂ ਸੈਪਰੇਟ ਕਰਨ ਦੇ ਲਈ ਇਹਨਾਂ ਦੇ ਬਿਲਕੁਲ ਨੋਮਨਕਲੇਚਰ ਵੀ ਬਦਲੋ। ਇਸ ਲਈ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ, ਜੇ ਬੱਚੀ ਦਾ ਨਾਂ ਪਹਿਲਾਂ ਸਿੱਖੀ ਰੌ ਰੀਤ ਨਾਲ ਨਹੀਂ ਰੱਖਿਆ ਹੋਇਆ ਤੇ ਈਵਨ ਨਵਾਂ ਨਾਂ ਦਿੱਤਾ ਜਾਂਦਾ ਹੈ। ਸੋ ਇਸੇ ਤਰ੍ਹਾਂ ਪੰਜ ਪਿਆਰੇ ਜਿਨ੍ਹਾਂ ਦੇ ਪਹਿਲਾਂ ਨਾਮ ਦੇ ਨਾਲ ਸਿੰਘ ਨਹੀਂ ਸੀ, ਉਹਨਾਂ ਨੇ ਦਿਆਲ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਕਿਹਾ, ਔਰ ਨਾਲ ਹੀ ਕਿਹਾ ਕਿ ਫਰੋਮ ਨਾਓ ਔਨਵਰਡਸ ਹਰ ਸਿੱਖ ਬੱਚੇ ਦੇ ਨਾਲ ਜਿਹੜਾ ਮੇਲ ਹੈ, ਮਰਦ ਹੈ, ਉਹਦੇ ਨਾਲ ਸਿੰਘ ਹੋਏਗਾ, ਫੀਅਰਲੈਸ ਲਾਈਕ ਏ ਲਾਇਨ, ਔਰ ਜਿਹੜੀ ਬੱਚੀ ਹੈ ਉਹਦੇ ਨਾਲ ਕੌਰ ਹੋਏਗਾ, ਜਿਹਦਾ ਮਤਲਬ ਹੈ ਪ੍ਰਿੰਸ। ਅਸੀਂ ਪ੍ਰਿੰਸੈਸ ਕਹਿ ਦਿੰਦੇ ਹਾਂ ਬਹੁਤ ਵਾਰ, ਪ੍ਰਿੰਸ ਕਿ ਔਰ ਇਹ ਸਾਰੀ ਕੌਮ ਜਿਹੜੀ ਹੈ ਉਹ ਇਸ ਧਾਗੇ ਨਾਲ ਬੱਝੇ ਹੋਏਗੀ ਕਿ ਹਰ ਸਿੰਘ ਜਿਹੜਾ ਉਹ ਦੂਸਰੇ ਸਿੰਘ ਦਾ ਭਰਾ ਹੈ ਔਰ ਕੌਰ ਜਿਹੜੀ ਆ ਉਹ ਭੈਣ ਹੈ। ਹੁਣ ਇਹ ਜਿਹੜਾ ਨੋਮਨਕਲੇਚਰ ਹੈ, ਪਰ ਇਹ ਨਹੀਂ ਹੈ ਕਿ ਸਿੰਘ ਲਫ਼ਜ਼ ਗੁਰੂ ਸਾਹਿਬ ਨੇ ਕੋਇਨ, ਉਹਨਾਂ ਨੇ ਉਸ ਨੂੰ ਸਾਰਿਆਂ ਦੇ ਲਈ ਮੈਂਡੇਟਰੀ ਕਰ ਦਿੱਤਾ ਹੈ ਕਿ ਹਰ ਮੇਲ ਦਾ ਨਾਂ ਨਾਲ ਸਿੰਘ ਹੋਏਗਾ। ਫਸਟ ਨੇਮ ਵੀ ਗੁਰੂ ਗ੍ਰੰਥ ਸਾਹਿਬ ਤੋਂ ਜਿਹੜਾ ਉਸ ਦਿਨ ਦਾ ਸ਼ਬਦ ਹੁੰਦਾ ਜਦੋਂ ਬੱਚਾ ਜਾਂ ਬੱਚੀ ਪਹਿਲੀ ਵਾਰ ਗੁਰਦੁਆਰਾ ਸਾਹਿਬ ਜਾਂਦੇ ਨੇ ਉਹਦੇ ਤੇ ਰੱਖਿਆ ਜਾਂਦਾ ਹੈ। ਪਰ ਸਿੰਘ ਔਰ ਕੌਰ ਇਹ ਮੈਂਡੇਟਰੀ ਹੈ। ਵੱਖਰੀ ਗੱਲ ਹੈ ਕਿ ਪਿਛਲੇ 70 ਸਾਲ 'ਚ ਇੱਕ ਨਵਾਂ ਰੁਝਾਨ ਖੜਾ ਹੋ ਗਿਆ ਜਿਹਦੇ ਥੱਲੇ ਨਾਵਾਂ ਦੇ ਨਾਲ ਜਿਹੜੀ ਗੋਤ ਸੀ, ਕੋਈ ਗਿੱਲ ਬਣ ਗਿਆ, ਕੋਈ ਬਰਾੜ ਹੈ, ਕੋਈ ਚੀਮਾ ਹੈ, ਕੋਈ ਬਾਠ ਹੈ, ਕੋਈ ਅਰੋੜਾ ਹੈ, ਕੋਈ ਕੋਹਲੀ ਹੈ, ਕੋਈ ਸਚਦੇਵ ਹੈ। ਇਹ ਅਲਾਉਡ ਨਹੀਂ ਹੈ। ਇਹ ਬਿਲਕੁਲ ਇਹ ਕਹਿਣਾ ਕਿ ਜੀ ਕਿਉਂਕਿ ਵਿਖਰੇ ਸੀ ਨਵਾਂ, ਤੁਸੀਂ ਸੈਕੰਡ ਵਰਲਡ ਵਾਰ, ਫਸਟ ਵਰਲਡ ਵਾਰ ਵੇਲਿਆਂ ਦੇ ਜਿੱਥੇ ਜਿੱਥੇ ਵੀ ਉਹਨਾਂ ਦੀਆਂ ਯਾਦਾਂ ਬਣੀਆਂ ਹੋਈਆਂ ਉਹਨਾਂ ਫੌਜੀਆਂ ਦੇ ਨਾਂ ਪੜ੍ਹ ਲਓ, ਉਹਨਾਂ ਦੇ ਨਾਂ ਨਾਲ ਸਿੰਘ ਤੋਂ ਅੱਗੇ ਕੁਝ ਨਹੀਂ ਹੁੰਦਾ। ਇਹ ਵੀ ਬ੍ਰਾਹਮਣਵਾਦ ਦਾ ਇੰਪੈਕਟ ਹੈ ਕਿ 15 ਅਗਸਤ 1947 ਤੋਂ ਬਾਅਦ ਇਹ ਜ਼ਾਤ ਪਾਤਾਂ ਜਿਹੜੀਆਂ ਨੇ, ਜਿਵੇਂ ਪਾਕਿਸਤਾਨੀ ਸੁਸਾਇਟੀ 'ਚ ਬਰਾਦਰੀ ਤੋਂ ਖਹਿੜਾ ਨਹੀਂ ਛੁੱਟਿਆ ਹੈ, ਇੱਥੇ ਉਹਨੂੰ ਜ਼ਾਤ ਕਹਿ ਦਿੰਦੇ ਨੇ, ਪਰ ਅਸੀਂ ਇਹ ਸਾਨੂੰ ਚੰਬੜੀ ਹੋਈ ਹੈ। ਇਹ ਜਿਹੜਾ ਸਿੰਘ ਹੈ, ਇਸ ਤੋਂ ਪਹਿਲਾਂ ਜਿਹੜਾ ਜਿਸ ਖਿੱਤੇ 'ਚ ਦੇਖਦੇ ਹਾਂ ਉਹ ਦੇਖਦੇ ਹਾਂ ਅਸੀਂ ਰਾਜਪੂਤ ਕਲੈਨਸ ਦੇ ਵਿੱਚ, ਔਰ ਖਾਸ ਤੌਰ ਤੇ ਜਿਹੜੇ ਰਾਇਲ ਫੈਮਿਲੀਜ਼ ਹੁੰਦੀਆਂ ਸੀ ਉਹੀ ਸਿੰਘ ਕਹਾਉਂਦੀਆਂ ਸੀ, ਔਰ ਉਹੀ ਟ੍ਰੈਡੀਸ਼ਨ ਈਵਨ ਅਸੀਂ ਗੋਰਖਿਆਂ ਦੇ ਵਿੱਚ ਵੀ ਦੇਖਦੇ ਹਾਂ। ਜਿਹੜੇ ਗੋਰਖਿਆਂ 'ਚ ਅੱਜ ਵੀ ਅਮਰ ਸਿੰਘ ਥਾਪਾ ਜਾਂ ਦੂਸਰਾ, ਸੋ ਜ਼ਾਹਰ ਹੈ ਕਿ ਸਿੰਘ ਲਫ਼ਜ਼ ਜਿਹੜੇ ਮਾਰਸ਼ਲ ਟ੍ਰਾਈਬ ਸੀ ਉਹ ਰਾਜਪੂਤ ਹੋਣ, ਗੋਰਖੇ ਹੋਣ, ਉਹਨਾਂ ਦੇ ਵਿੱਚ ਹੀ ਸੀ। ਪਰ ਇੱਥੇ ਕਿਉਂਕਿ ਗੁਰੂ ਨੇ ਸ਼ਸਤਰਧਾਰੀ ਖਾਲਸਾ ਜਿਹਦੇ ਲਈ ਤਲਵਾਰ ਰੱਖਣਾ ਮੈਂਡੇਟਰੀ ਹੈ, ਬਾਕੀ ਕੇਸ, ਕਛਹਿਰਾ, ਕੰਘਾ, ਕੜਾ ਇਹ ਸਾਡਾ ਹਿੱਸਾ ਹੈ ਪੰਜ ਕਕਾਰਾਂ ਦਾ, ਪਰ ਜਿਹਦੇ ਕੋਲ ਤਲਵਾਰ ਹੈ ਹਮੇਸ਼ਾ ਉਹਦਾ ਜਿਹੜਾ ਰੋਲ ਹੈ, ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਖਾਲਸਾ ਹਮਨੇ ਕਸ਼ਤਰੀਆ ਕੀਆ ਹੈ, ਕਿ ਅਸੀਂ ਸਾਰੀ ਕੌਮ ਹੀ ਜਿਹੜੀ ਹੈ, ਹੁਣ ਬ੍ਰਾਹਮਣਵਾਦ ਦੀ ਵਰਣ ਵਿਵਸਥਾ ਦੇ ਵਿੱਚ ਬ੍ਰਾਹਮਣ ਨੇ ਸਾਰੇ ਰਾਈਟ ਰੱਖੇ ਹੋਏ ਸੀ ਕਿ ਉਹ ਜਿਹੜਾ ਉਹ ਪੜ੍ਹਾਈ ਵੀ ਦੇ ਰਿਹਾ, ਐਜੂਕੇਸ਼ਨ ਵੀ ਦੇ ਰਿਹਾ ਹੈ, ਔਰ ਕਿਸੇ ਹੋਰ ਨੂੰ ਹੱਕ ਨਹੀਂ ਸੀ। ਕਸ਼ਤਰੀ ਜਿਹੜਾ ਉਹਨਾਂ ਦਾ ਟ੍ਰਾਈਬ ਜਾਂ ਉਹਨਾਂ ਦਾ ਵਰਣ ਸੀ, ਉਹਨੂੰ ਸ਼ਸਤਰ ਰੱਖਣ ਦਾ ਸੀ ਹੱਕ, ਉਹ ਵੀ ਬ੍ਰਾਹਮਣ ਦੀ ਪਰਮਿਸ਼ਨ ਦੇ ਨਾਲ। ਵੈਸ਼ਯ ਜਿਹੜੀ ਤੀਜੀ ਕੈਟਾਗਰੀ ਸੀ ਉਹ ਵਪਾਰੀ ਸੀ, ਦੁਕਾਨਦਾਰੀ ਕਰਨ ਵਾਲੇ, ਬਾਕੀ ਸ਼ੂਦਰ ਕਿ ਦੂਜਿਆਂ ਦੇ ਨਾਲ ਸਰਵ ਕਰਨ। ਪਰ ਇੱਥੇ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ 4 ਵਰਣ ਇੱਕ ਵਰਣ ਕਰਾਇਆ, ਗੁਰੂ ਸਾਹਿਬ ਨੇ ਚਾਰੋਂ ਵਰਣਾਂ ਦੀ ਕੈਦ ਤੋੜ ਕੇ ਉਹਨਾਂ ਨੇ ਕਿਹਾ ਇਹ ਖਾਲਸਾ ਹੈ, ਲਿਬਰੇਟਡ ਵਨ ਹੈ। ਔਰ ਸਿੱਖ ਜਦੋਂ ਬਾਣੀ ਖੁਦ ਪੜ੍ਹਦਾ ਹੈ, ਉਹ ਕੋਈ ਪੰਡਤ ਨੂੰ ਨਹੀਂ ਸੱਦਣ ਜਾਂਦਾ ਕਿ ਉਹਦੇ ਤੋਂ ਉਹਨੇ ਮੰਤਰ ਸੁਣਨੇ ਨੇ,
ਤੇ ਜਿਹੜਾ ਬ੍ਰਾਹਮਣ ਦਾ ਰੋਲ ਹੈ ਉਹ ਸਿੱਖ ਲੈ ਲੈਂਦਾ ਜਦੋਂ ਗੁਰੂ ਗ੍ਰੰਥ ਸਾਹਿਬ ਪੜ੍ਹ ਰਿਹਾ ਹੈ, ਬਾਣੀ ਪੜ੍ਹ ਰਿਹਾ ਹੈ। ਜਦੋਂ ਸਿੱਖ ਦੇ ਕੋਲ ਸ਼ਸਤਰ ਹੈ, ਕਿਰਪਾਨ ਹੈ ਔਰ ਉਹ ਜੂਝਦਾ ਹੈ ਆਪਣੇ ਹੱਕਾਂ ਦੇ ਲਈ, ਉਹ ਕਸ਼ਤਰੀ ਦਾ ਰੋਲ ਖਾਲਸਾ ਜਿਹੜਾ ਉਹਨੇ ਆਪਣੇ ਕੋਲ ਲੈ ਲਿਆ। ਸਿੱਖ ਵਿਹਲੜ ਨਹੀਂ ਹੈ, ਉਹ ਕੱਲਾ ਫੌਜੀ ਨਹੀਂ ਹੈ, ਉਹ ਮਿਹਨਤ ਵੀ ਕਰਦਾ ਹੈ, ਕਿਰਤ ਵੀ ਕਰਦਾ ਹੈ। ਔਰ ਜ਼ਾਹਰ ਹੈ ਜਿਹੜਾ ਜਿਸ ਕੰਮ 'ਚ ਉਹ ਕਿਰਤ ਕਰ ਰਿਹਾ ਉਹ ਵੈਸ਼ਿਆ ਦਾ ਰੋਲ ਵੀ ਜਿਹੜਾ ਹੈ। ਤੀਸਰਾ ਤੇ ਸ਼ੂਦਰ ਜਿਹਨੂੰ ਸਿਰਫ ਲੋਕਾਂ ਦੀ ਸੇਵਾ ਦੇ ਲਈ ਰੱਖਿਆ ਹੋਇਆ ਸੀ। ਖਾਲਸਾ ਜਦੋਂ ਸਾਰੀ ਇਨਸਾਨੀਅਤ ਦੀ ਸੇਵਾ ਲਈ ਨਿਕਲਦਾ ਹੈ, ਜਿਵੇਂ ਅੱਜ ਕੋਵਿਡ-19 ਦੇ ਕ੍ਰਾਈਸਿਸ ਦੁਨੀਆ ਭਰ 'ਚ ਲੰਗਰ ਲਾਣਾ, ਮਦਦ ਜਿਹੜਾ ਬਿਲਟ ਇਨ ਹੈ। ਸੋ ਇਸ ਤਰੀਕੇ ਨਾਲ ਬ੍ਰਾਹਮਣ ਦੇ ਵਰਣ ਆਸ਼ਰਮ ਦਾ ਭੋਗ ਪਾ ਕੇ ਖਾਲਸੇ ਦੀ ਕ੍ਰੀਏਸ਼ਨ, ਜਿਸ ਦੇ ਗਾਤਰੇ 'ਚ ਕਿਰਪਾਨ ਹੈ ਔਰ ਜਿਹੜੇ ਸਿੰਘ ਤੇ ਕੌਰ ਦੇ ਲਕਬ ਦੇ ਨਾਲ ਨਵਾਜੇ ਹੋਏ ਨੇ। ਕੌਰ ਦਾ ਵੀ ਮਤਲਬ ਸੀ ਕਿ ਇਹ ਨਹੀਂ ਹੈ ਕਿ ਔਰਤ ਸ਼ੂਦਰ ਹੈ, ਪੈਰਾਂ ਦੀ ਜੁੱਤੀ ਹੈ, ਉਹਨੂੰ ਤੁਸੀਂ ਉਹਦੇ ਹੱਕਾਂ ਤੋਂ ਜਿਹੜਾ ਉਹ ਵਾਂਝਿਆ ਕੀਤਾ ਹੋਇਆ। ਗੁਰੂ ਸਾਹਿਬ ਨੇ ਕਿਹਾ ਇਹ ਮੇਰੀਆਂ ਸ਼ਹਿਜ਼ਾਦੀਆਂ ਨੇ, ਇਹਨਾਂ ਦੇ ਕੋਲ ਵੀ ਵੈਪਨ ਹੈ, ਇਹ ਵੀ ਕਿਰਪਾਨ ਹੈ, ਇਹ ਵੀ ਅੰਮ੍ਰਿਤ ਦੀਆਂ ਹੱਕਦਾਰ ਨੇ। ਔਰ ਇਹਨਾਂ ਨੂੰ ਹੁਣ ਕਿਸੇ ਦੇ ਅੱਗੇ ਗੁੱਟ ਨਹੀਂ ਕਰਨਾ ਪਏਗਾ ਕਿ ਉਹ ਰੱਖੜੀ ਬਣਵਾਉਣ, ਕਿ ਉਹਨੇ ਉਹਦੀ ਰੱਖਿਆ ਕਰਨੀ ਹੈ। ਉਹ ਆਪਣੀ ਰੱਖਿਆ ਆਪ ਕਰਨ ਦਾ ਹੱਕ ਰੱਖਦੀਆਂ ਔਰ ਇਸ ਦੇ ਸਮਰੱਥ ਨੇ। ਸੋ ਇਹ ਸਾਰਾ ਕਨਸੈਪਟ ਹੈ ਸਿੰਘ ਔਰ ਕੌਰ ਦਾ। ਔਰ ਜ਼ਾਹਿਰ ਤੌਰ ਤੇ ਨੌਲੇਜ ਕੁਐਸਟ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਅਸੀਂ ਵੈਲਕਮ ਕਰਦੇ ਹਾਂ ਕਿ ਸਾਡੇ ਵੀਰ ਭੈਣਾਂ ਬਜਾਏ ਬਹੁਤ ਲੰਬੀਆਂ ਲਿਖਤਾਂ ਲਿਖਣ ਦੇ, ਜੇ ਕਮੈਂਟ ਉਹਨਾਂ ਦਾ ਛੋਟਾ ਹੋਏ ਔਰ ਖਾਸ ਤੌਰ ਤੇ ਜਿਹੜੇ ਵੀ ਸਵਾਲ, ਕਿਉਂਕਿ ਜਦੋਂ ਅਸੀਂ ਆਪਸੀ ਦੋ ਕੌਮਾਂ ਦੀ ਸਾਂਝਾਂ ਦੀ ਗੱਲ ਕਰਦੇ ਹਾਂ, ਜਿਵੇਂ ਕਿਸੇ ਇੱਕ ਨੇ ਹਿੰਦੂ ਨੇ ਚਿੜ ਕੇ ਲਿਖਿਆ ਹੋਇਆ ਸੀ 2-3 ਦਿਨ ਪਹਿਲਾਂ ਕਿ ਜੀ ਜੇ ਇੰਨੀਆਂ ਹੀ ਸਿਮਿਲੈਰਿਟੀਜ਼ ਨੇ ਸਿੱਖੀ ਇਸਲਾਮ ਦੀਆਂ ਤੇ ਦੋਨੋਂ ਮਰਜ ਕਿਉਂ ਨਹੀਂ ਹੋ ਜਾਂਦੇ। ਸੋ ਮੈਂ ਇਹ ਦੇਖ ਸਕਦਾ ਵੀ ਇਹਨਾਂ ਨੂੰ ਕੀ ਤਕਲੀਫ ਹੈ, ਪਰ ਜਿੱਥੇ ਡਿਫਰੈਂਸਿਸ ਨੇ ਇਨ ਪ੍ਰਿੰਸੀਪਲਸ ਉਹ ਵੀ ਅਸੀਂ ਗੱਲ ਕਰਦੇ ਹਾਂ ਔਰ ਕਰਾਂਗੇ। ਔਰ ਜੇ ਕੋਈ ਵੀ ਰਿਲੇਟਡ ਸਵਾਲ ਨੇ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਹਾਂ, ਕਿਉਂਕਿ ਅਸੀਂ ਤੁਹਾਡੇ ਤੋਂ ਸਿੱਖਦੇ ਹਾਂ। ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਜਿਹੜੀ ਇਸਲਾਮ ਦੇ ਹਵਾਲੇ ਨਾਲ ਹੈ ਜਾਂ ਕਿ ਉੱਥੋਂ ਦੀ ਗਰਾਊਂਡ ਸਿਚੁਏਸ਼ਨ ਦੇ ਹਵਾਲੇ ਨਾਲ ਹੈ, ਤੇ ਅਸੀਂ ਉਸ ਨੂੰ ਵੈਲਕਮ ਵੀ ਕਰਾਂਗੇ ਔਰ ਸ਼ੇਅਰ ਵੀ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।